ਕੀ ਹਾਲ ਚਾਲ ਆ ਮੇਰੇ ਸੁਣਨ ਵਾਲੇ ਸੱਜਣਾ ਦਾ। ਉਮੀਦ ਕਰਦੇ ਹਾਂ ਸਭ ਖੈਰੀਅਤ ਨਾਲ ਹੀ ਹੋਣਗੇ। ਇੱਕ ਦਫਾ ਨਾ ਇੱਕ ਚਿੜੀ ਇੱਕ ਦਰਖਤ ਦੇ ਕੋਲ ਗਈ ਤੇ ਉਹ ਦਰਖਤ ਨੂੰ ਜਾ ਕੇ ਕਹਿੰਦੀ ਆ ਕਿ ਮੈਂ ਤੇਰੇ ਉੱਤੇ ਆਲਣਾ ਬਣਾ ਸਕਦੀ ਹਾਂ ਆਪਣਾ ਤੇ ਆਪਣੇ ਬੱਚਿਆਂ ਦੇ ਰਹਿਣ ਵਾਸਤੇ। ਉਹ ਦਰਖਤ ਨੇ ਜਵਾਬ ਦਿੱਤਾ, ਉਹਨੇ ਕਿਹਾ ਕਿ ਨਹੀਂ, ਮੇਰੇ ਉੱਤੇ ਨਹੀਂ। ਨਾਲ ਹੀ ਇੱਕ ਹੋਰ ਦਰਖਤ ਖੜਾ ਸੀ, ਉਹਦੇ ਕੋਲ ਗਈ, ਉਹਨੂੰ ਜਾ ਕੇ ਪੁੱਛਿਆ ਕਿ ਮੈਂ ਆਲਣਾ ਬਣਾਣਾ ਆਪਣਾ ਤੇ ਆਪਣੇ ਬੱਚਿਆਂ ਦਾ ਰਹਿਣ ਵਾਸਤੇ। ਉਹ ਦਰਖਤ ਨੇ ਕਿਹਾ ਕਿ ਬਣਾ ਲਾ। ਚਿੜੀ ਨੇ ਆਲਣਾ ਬਣਾਇਆ, ਬੱਚੇ ਨਾਲ ਰਹਿਣ ਲੱਗ ਪਏ। ਥੋੜੇ ਦਿਨ ਹੀ ਗੁਜ਼ਰੇ ਤੇ ਬਾਰਿਸ਼ ਪਈ, ਹਨੇਰੀ ਆਈ ਤੇ ਉਹ ਦਰਖਤ ਜਿਹੜੇ ਨੇ ਜਵਾਬ ਦਿੱਤਾ ਸੀ ਨਾ ਕਿ ਮੇਰੇ ਉੱਤੇ ਆਲਣਾ ਨਹੀਂ ਬਣਾਉਣ ਦੇਣਾ ਮੈਂ ਆਪਣੇ, ਉਹ ਦਰਖਤ ਮੁੱਢੋਂ ਹੀ ਪੱਟਿਆ ਗਿਆ ਜੜ੍ਹਾਂ ਤੇ ਪਾਣੀ ਦੇ ਵਿੱਚ ਰੁੜਿਆ ਜਾਵੇ। ਤੇ ਚਿੜੀ ਨੇ ਆਲਣੇ ਦੇ ਵਿੱਚ ਆਪਦੇ ਦੇ ਬੈਠਿਆਂ ਪੁੱਛਿਆ ਉਹ ਦਰਖਤ ਨੂੰ, ਉਹਨੇ ਕਿਹਾ ਸੁਣਾ, ਥੋੜੇ ਦਿਨ ਪਹਿਲੇ ਤੇ ਬੜਾ ਗਰੂਰ ਤਕੱਬਰ ਸੀ ਤੈਨੂੰ, ਤੇ ਅੱਜ ਸੁਣਾ ਕੀ ਹੋਇਆ। ਤੇ ਦਰਖਤ ਨੇ ਅੱਗੋਂ ਜਵਾਬ ਦਿੱਤਾ, ਉਹਨੇ ਕਿਹਾ ਕਿ ਮੇਰੀਆਂ ਜੜ੍ਹਾਂ ਕਮਜ਼ੋਰ ਸੀ, ਇਸ ਕਰਕੇ ਮੈਂ ਆਪਣੇ ਉੱਤੇ ਤੈਨੂੰ ਆਲਣਾ ਨਹੀਂ ਸੀ ਬਣਾਉਣ ਦਿੱਤਾ, ਤੇਰੀ ਤੇ ਤੇਰੇ ਬੱਚਿਆਂ ਦੀ ਜਾਨ ਨੂੰ ਖਤਰਾ ਨਹੀਂ ਸੀ ਬਣਾ ਸਕਦਾ ਆਪਣੇ ਹੁੰਦਿਆਂ। ਅੱਜ ਮੈਂ ਡਿੱਗਿਆ, ਨਾਲ ਤੇਰੇ ਬੱਚੇ, ਨਾਲ ਤੂੰ ਵੀ ਹੋ ਸਕਦਾ ਕਿ ਮੇਰੇ ਨਾਲ ਮਰ ਜਾ। ਤੇ ਗੱਲ ਕਰਨ ਦਾ ਮਕਸਦ ਯਾਰੋ ਇਹ ਆ ਕਿ ਕਿਸੇ ਟਾਈਮ ਤੁਸੀਂ ਆਪਣੇ ਸੱਜਣ ਬੇਲੀ ਕਿਸੇ ਰਿਸ਼ਤੇਦਾਰ ਤੋਂ ਕੋਈ ਚੀਜ਼ ਮੰਗਦੇ ਆ ਨਾ, ਉਹ ਨਹੀਂ ਦੇ ਸਕਦਾ ਤੇ ਵਕਤੀ ਤੌਰ ਨਾਰਾਜ਼ ਨਾ ਹੋਇਆ ਕਰੋ, ਕਿਉਂਕਿ ਹੋ ਸਕਦਾ ਕਿ ਉਹਦੀਆਂ ਵੀ ਜੜ੍ਹਾਂ ਕਮਜ਼ੋਰ ਹੋ, ਉਹਦੀਆਂ ਵੀ ਜੜ੍ਹਾਂ ਹੀ ਕਮਜ਼ੋਰ ਹੋ। ਤੇ ਇਵੇਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਨਾ, ਕੰਮ ਮਤਲਬ ਪਿੱਛੇ ਰਿਸ਼ਤੇਦਾਰੀ ਤੇ ਦੋਸਤੀ ਯਾਰੀ ਨਹੀਂ ਛੱਡੀ ਦੀ ਹੁੰਦੀ, ਕਿਉਂਕਿ ਇਹ ਬੜੇ ਕੀਮਤੀ ਰਿਸ਼ਤੇ ਹੁੰਦੇ ਆ। ਤੇ ਗੱਲ ਕਰਨੇ ਆ ਪੰਜਾਬੀ ਦੇ ਵਿੱਚ, ਤੇ ਜੇ ਸਾਡੀ ਪੰਜਾਬੀ ਦਿਲ ਨੂੰ ਚੰਗੀ ਲੱਗਦੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਆ ਜੋ, ਤਾਂ ਕਿ ਆਉਣ ਵਾਲੀ ਹਰ ਗੱਲ ਬੜੇ ਕੰਮ ਦੀ ਤੇ ਮਤਲਬ ਦੀ ਤੁਹਾਡੇ ਤੱਕ ਪਹੁੰਚਦੀ ਰਵੇ। ਉਮੀਦ ਕਰਦੇ ਆ ਤੇ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ।